ਜਿਹੜੀ ਹੈ ਨਾ ਮੈਨੂੰ ਜਿਹੜਾ ਹੈ ਨਾ ਉਹ ਕਹਿੰਦੇ ਨੇ ਪਾਣੀ 'ਚ ਮਧਾਣੀ ਪਾਣੀ ਇਹ ਪਾਣੀ 'ਚ ਮਧਾਣੀ ਪਾਈ ਤੇ ਇਹਦੇ ਚੋਂ ਮੱਖਣ ਵੀ ਨਹੀਂ ਨਿਕਲਣਾ ਨਾ ਲੱਸੀ ਨਿਕਲਣੀ ਹੈ ਕਿਉਂਕਿ ਦੇਖੋ ਕਿ ਮੁਜ਼ਾਕਰਾਤ ਕੌਣ ਕਰੇਗਾ ਗਵਰਨਮੈਂਟ ਵੱਲੋਂ ਤਾਂ ਚਲੋ ਸਮਝ ਆ ਜਾਂਦੀ ਕਿ ਉਹਨਾਂ ਦੇ ਵਿੱਚੋਂ ਤਾਂ ਕੋਈ ਬੰਦਾ ਸਪੀਕਰ ਸਾਹਿਬ ਕਰ ਲੈਣਗੇ ਅਸੈਂਬਲੀ ਵੱਲੋਂ ਪਾਰਲੀਮੈਂਟ ਵੱਲੋਂ ਅਗਰ ਆਂਦਾ ਤੇ ਸਪੀਕਰ ਸਾਹਿਬ ਹੋ ਜਾਣਗੇ ਅਗਰ ਗਵਰਨਮੈਂਟ ਵੱਲੋਂ ਆਂਦਾ ਤੇ ਵਜ਼ੀਰ ਆਜ਼ਮ ਸਾਹਿਬ ਖੁਦ ਹੋ ਜਾਣਗੇ ਜਾਂ ਕਿਸੇ ਨੂੰ ਡੈਜ਼ਿਗਨੇਟ ਕਰ ਦੇਣਗੇ ਕੋਈ ਕਮੇਟੀ ਬਣ ਜਾਏਗੀ ਕਮੇਟੀ ਬਣਾ ਦੇਣਗੇ ਤੇ ਹੁਣ ਅਸਲ ਸਵਾਲ ਆ ਜਾਂਦਾ ਹੈ ਕਿ ਪੀਟੀਆਈ ਦਾ ਕਿ ਪੀਟੀਆਈ ਵੱਲੋਂ ਕਿਆ ਉਹ ਮੁਜ਼ਾਕਰਾਤ ਦੇ ਜਿਹੜੇ ਉਹਨਾਂ ਦੇ ਅੱਗੇ ਫੇਸ ਸਾਨੂੰ ਨਜ਼ਰ ਆਉਂਦੇ ਨੇ ਗੌਹਰ ਜਾਨ ਸਾਹਿਬ ਦੇ ਉਹ ਕਿਆ ਉਹਨਾਂ 'ਚ ਇੰਨਾ ਦਮਖਮ ਹੈ ਵੇ ਕਿ ਉਹ ਬਾਨੀ ਪੀਟੀਆਈ ਦੀ ਮਰਜ਼ੀ ਤੋਂ ਬਗੈਰ ਜਾ ਕੇ ਤੇ ਉੱਥੇ ਮੁਜ਼ਾਕਰਾਤ 'ਚ ਬਹਿ ਜਾਣ ਕਿਉਂਕਿ ਉਹਨਾਂ ਦੀ ਜਿਹੜੀ ਸਿਸਟਰਸ ਨੇ ਅਲੀਮਾ ਖਾਨ ਸਾਹਿਬਾ ਉਹਨਾਂ ਨੇ ਤੇ ਕਹਿ ਦਿੱਤਾ ਕਿ ਬੁਜ਼ਦਲੀ ਦੇ ਤਾਨੇ ਜਿਵੇਂ ਤੁਸੀਂ ਆਪਣੇ ਇੰਟਰੋ 'ਚ ਵੀ ਗੱਲ ਕੀਤੀ ਕਿ ਬੁਜ਼ਦਲੀ ਉਹਨਾਂ ਨੂੰ ਤਾਂ ਸਾਰਿਆਂ ਨੂੰ ਬੁਜ਼ਦਿਲ ਕਹਿ ਰਹੇ ਨੇ ਉਹ ਤਾਂ ਸਟਰੀਟ ਮੂਵਮੈਂਟ ਦੀ ਗੱਲ ਕਰਦੇ ਨੇ ਉਹ ਤੇ ਆਪਣੇ ਭਰਾ ਦੀ ਰਿਹਾਈ ਦੀ ਗੱਲ ਕਰਦੇ ਨੇ ਉਹਨਾਂ ਤੇ ਸ਼ਟਰ ਡਾਊਨ ਦੀ ਕਾਲ ਵੀ ਦੇ ਦਿੱਤੀ ਨਾ 8 ਦੀ ਕਾਲ ਵੀ ਦੇ ਦਿੱਤੀ ਹੋਈ ਹੈ ਇਹ ਇਹਨਾਂ ਦਾ ਮੁਜ਼ਾਕਰਾਤ ਦਾ ਜਿਹੜਾ ਬਿਆਨੀਆ ਹੈ ਤਹਿਰੀਕ ਤਹਫੁਜ਼ ਆਇਨ ਦਾ ਉਹ ਤੇ ਉੱਥੇ ਹੀ ਦਫਨ ਹੋ ਗਿਆ ਨਾ ਕਿ ਉਹ ਖਤਮ ਹੋ ਗਈ ਕਹਾਣੀ ਉਹਨਾਂ ਦੀ ਤੇ ਉਹਨਾਂ ਦੇ ਤੇ ਪੱਲੇ ਹੀ ਕੁਛ ਨਹੀਂ ਮਗਰ ਹੁਣ ਤੁਸੀਂ ਅਲਾਮਾ ਰਾਜਾ ਨਾਸਰ ਅਬਾਦ ਸਾਹਿਬ ਜਿਹੜੇ ਨੇ ਉਹਨਾਂ ਦੇ ਪੱਲੇ ਕੀ ਹੈ ਉਹਨਾਂ ਦੇ ਵਿੱਚ ਕੋਲ ਪੰਜਾਬ ਦੇ ਵਿੱਚ ਇੱਕ ਜਿਹੜੀ ਕੌਮੀ ਸੂਬਾਈ ਅਸੈਂਬਲੀ ਦੀ ਸੀਟ ਹੈ ਤੇ ਕੁਰਮ ਤੋਂ ਜਿਹੜੀ ਕੌਮੀ ਅਸੈਂਬਲੀ ਦੀ ਸੀਟਾਂ ਨੇ ਉਹ ਮਸਲਕ ਦੀ ਬੁਨਿਆਦ ਉੱਤੇ ਤੇ ਉਹ ਲੀਡਰ ਨੇ ਉਹਨਾਂ ਦਾ ਕੋਈ ਅਵਾਮੀ ਪਾਰਟੀ ਤੇ ਹੈ ਨਹੀਂ ਔਰ ਉਹਨਾਂ ਦਾ ਕੋਈ ਵਜ਼ਨ ਨਹੀਂ ਸਿਆਸਤ ਵਿੱਚ ਸਟਰੀਟ ਪਾਵਰ ਦੇ ਵਿੱਚ ਜ਼ੀਰੋ ਜਿਹੜੇ ਮਹਿਮੂਦ ਅਚਕਜ਼ਈ ਸਾਹਿਬ ਸਟਰੀਟ ਪਾਵਰ ਜ਼ੀਰੋ ਮਤਲਬ ਕਿ ਉਹਨਾਂ ਦੇ ਨਾਲ ਤੇ ਬਲੋਚਿਸਤਾਨ ਚੋਂ ਕਿਸੇ ਨੇ ਨਹੀਂ ਨਿਕਲਣਾ ਬਾਕੀ ਤੇ ਦੂਰ ਦੀ ਗੱਲ ਹੈਗੀ ਉਹ ਜਿਹੜੇ ਉੱਥੇ ਬਲੋਚਿਸਤਾਨ ਦੀਆਂ ਪਾਕ ਅਫਗਾਨ ਸਰਹੱਦਾਂ ਦੇ ਉੱਤੇ ਜਿਹੜੇ ਸਮਗਲਰਾਂ ਦੇ ਨਾਲ ਲੋਕ ਸ਼ਾਇਦ ਜ਼ਿਆਦਾ ਹੋਣਗੇ ਕਿਉਂਕਿ ਟ੍ਰੇਡ ਬੰਦ ਹੋਣਗੇ ਕਿਉਂਕਿ ਉੱਥੇ ਚਮਨ 'ਚ ਵੀ ਇੱਕ ਬੜਾ ਵੱਡਾ ਮੁਜ਼ਾਹਰਾ ਹੋਇਆ ਸੀ ਔਰ ਅੰਗੂਰ ਅੱਡੇ ਦੇ ਵਿੱਚ ਵੀ ਹੋਇਆ ਸੀ ਕਿ ਜੀ ਤੁਸੀਂ ਇਹ ਟ੍ਰੇਡ ਖੋਲੋ ਤੇ ਮੇਰਾ ਕਹਿਣ ਦਾ ਮਕਸਦ ਸਿਰਫ ਇਹ ਹੈਗਾ ਕਿ ਇਹਨਾਂ ਤੋਂ ਜ਼ਿਆਦਾ ਤੇ ਉਹਨਾਂ ਦੀ ਫਾਲੋਇੰਗ ਹੋਏਗੀ ਜਾਂ ਉਹ ਬੰਦੇ ਇਕੱਠੇ ਕਰ ਸਕਦੇ ਹੋਣਗੇ ਜਾਂ ਉਹਨਾਂ ਦਾ ਰੋਹਬਦਾਬ ਹੋਏਗਾ ਤੇ ਇਹਨਾਂ ਨੇ ਵਿਚਾਰਿਆਂ ਨੇ ਕੀ ਤਹਿਰੀਕ ਚਲਾਣੀ ਹੈ ਤੇ ਕੀ ਗੱਲ ਕਰਨੀ ਹੈ ਨਾ ਬਾਨੀ ਪੀਟੀਆਈ ਨੂੰ ਤੇ ਦੂਰ ਦੀ ਗੱਲ ਹੈ ਤੇ ਇਹ ਤੇ ਉਹਨਾਂ ਦੀ ਸਿਸਟਰਸ ਨੂੰ ਨਹੀਂ ਮਨਾ ਸਕਦੇ ਇਹ ਤੇ ਉਹਨਾਂ ਨੂੰ ਨਹੀਂ ਕਹਿ ਸਕਦੇ ਕਿ ਤੁਸੀਂ ਕੌਣ ਹੁੰਦੀਆਂ ਜੀ ਗੱਲ ਕਰਨ ਵਾਲੀਆਂ ਦੇਖੋ ਕਿ ਅਗਰ ਪਾਰਟੀ ਦਾ ਨੁਮਾਇੰਦਾ ਹੈ ਗੌਹਰ ਜਾਨ ਨਸਦ ਕੈਸਰ ਜਾਂ ਹੋਰ ਜਿਹੜੇ ਉਹਨਾਂ ਦੇ ਬੰਦੇ ਨੇ ਉਹ ਪਾਰਟੀ ਦੇ ਨੁਮਾਇੰਦੇ ਨੇ ਪਾਰਟੀ ਦੇ ਵਿੱਚ ਨੇ ਅਸੈਂਬਲੀਆਂ ਦੇ ਵਿੱਚ ਨੇ ਤੇ ਅਗਰ ਉਹਨਾਂ ਦੀ ਸਿਸਟਰਾਂ ਨਾ ਉਹ ਅਸੈਂਬਲੀਆਂ ਦੀ ਰੁਕਨ ਨੇ ਨਾ ਉਹ ਪਾਰਟੀ ਦਾ ਕੁਝ ਕਰਤਾ ਦਰਤਾ ਨੇ ਅਗਰ ਉਹ ਇਹਨਾਂ ਸਾਰਿਆਂ ਨੂੰ ਇੱਕ ਬਿਆਨ ਦੇ ਨਾਲ ਉਹ ਜ਼ੀਰੋ ਕਰ ਦਿੰਦੀਆਂ ਨੇ ਤੇ ਇਹਨਾਂ 'ਚ ਤੇ ਇੰਨੀ ਹਿੰਮਤ ਨਹੀਂ ਹੈਗੀ ਕਿ ਵੀ ਉਹ ਅੱਗੇ ਜਾ ਕੇ ਤੇ ਉਹਨਾਂ ਦੇ ਬਿਆਨੀਆਂ ਨੂੰ ਕਹਿ ਸਕਣ ਕਿ ਜੀ ਤੁਸੀਂ ਕੌਣ ਹੋ ਪਾਰਟੀ ਦੇ ਵਿੱਚ ਜਾਂ ਤੁਸੀਂ ਪੋਲਿਟਿਕਸ ਕਰੋ ਜਾਂ ਤੁਸੀਂ ਪਾਰਟੀ ਦਾ ਬਿਆਨੀਆ ਅੱਗੇ ਲੈ ਕੇ ਚੱਲੋ ਤੁਸੀਂ ਕਰੋ ਕਿ ਜੀ ਅਸੀਂ ਪਾਰਟੀ ਦੇ ਨਾਲ ਤੁਸੀਂ ਪਾਰਟੀ ਦੇ ਉੱਤੇ ਕਬਜ਼ਾ ਕੀਤਾ ਹੈ ਜਾਂ ਤੇ ਤੁਸੀਂ ਇਹ ਕਹਿ ਲਓ ਇੰਨੇ ਜੋਗੇ ਵੀ ਤੁਸੀਂ ਨਹੀਂ ਹੈਗੇ ਤੇ ਤੁਸੀਂ ਗਵਰਨਮੈਂਟ ਨੂੰ ਤੁਹਾਡੀ ਹਸੀਅਤ ਦਾ ਤੇ ਪਤਾ ਹੈ ਗਵਰਨਮੈਂਟ ਤੁਹਾਡੇ ਨਾਲ ਕਿਉਂ ਮਜ਼ਾਕ ਕਰੇਗੀ ਇਹ ਵੀ ਸਵਾਲ ਹੈ ਕਿ ਉਹਨਾਂ ਨੂੰ ਗਵਰਨਮੈਂਟ ਨੂੰ ਤਾਂ ਤੁਹਾਡੀ ਹਸੀਅਤ ਦਾ ਪਤਾ ਹੈ ਸਿਆਸਤ ਚੱਲਦੀ ਹੈ ਤਾਂ ਆਪਣੀ ਹਸੀਅਤ ਨਾਲ ਸਿਆਸਤ ਚੱਲਦੀ ਹੈ ਦੂਸਰਾ ਫਰੀਕ ਦੇਖਦਾ ਕਿ ਕਿਆ ਤੁਸੀਂ ਲੋਕਾਂ ਨੂੰ ਬਾਹਰ ਕੱਢ ਸਕਦੇ ਹੋ ਸੜਕਾਂ 'ਚ ਲਿਆ ਸਕਦੇ ਹੋ ਤੁਸੀਂ ਕਾਰੋਬਾਰ ਬੰਦ ਕਰਾ ਸਕਦੇ ਹੋ ਉਹਨਾਂ ਵਾਸਤੇ ਮੁਸ਼ਕਲਾਤ ਪੈਦਾ ਕਰ ਸਕਦੇ ਹੋ ਹਕੂਮਤ ਤੁਹਾਡੇ ਨਾਲ ਮੁਜ਼ਾਕਰਾਤ ਕਰੇਗੀ ਜਦੋਂ ਤੁਸੀਂ ਉਹਨਾਂ ਨੂੰ ਪਤਾ ਕਿ ਤੁਸੀਂ ਕਰ ਹੀ ਕੁਛ ਨਹੀਂ ਸਕਦੇ ਤਾਂ ਉਹ ਤੁਹਾਡੇ ਨਾਲ ਕਾਹਦਾ ਮੁਜ਼ਾਕਰਾਤ ਕਰੇਗੀ ਲਿਹਾਜ਼ਾ ਔਰ ਜਿਹੜੀ ਨੈਸ਼ਨਲ ਡਾਇਲੌਗ ਕਮੇਟੀ ਹੈ ਹੁਣ ਇਹ ਪੈਰੋਲ ਤੇ ਰਿਹਾ ਕਰਾਓ ਇਹ ਜਿਹੜੇ ਬੰਦੇ ਕੋਟ ਲਖਪਤ ਨੇ ਇਹਨਾਂ ਨੂੰ ਕੱਢੋ ਇਹ ਮੁਜ਼ਾਕਰਾਤ ਕਰਨ ਮੈਂ ਪਹਿਲੇ ਵੀ ਕਹਿ ਚੁੱਕਿਆ ਹਾਂ ਫਵਾਦ ਚੌਧਰੀ ਸਾਹਿਬ ਸਾਡੇ ਬੜੇ ਸਾਡੇ ਨਾਲ ਇੱਕ ਅੱਛੇ ਤਲੁਕਾਤ ਵਾਲੇ ਬੰਦੇ ਨੇ ਉਹਨਾਂ ਦੇ ਵਾਸਤੇ ਮੈਂ ਤੇ ਇਹੋ ਹੀ ਕਹਾਂਗਾ ਕਿ ਜਨਾਬ ਸਿਆਸਤ ਜਿਹੜੀ ਹੁੰਦੀ ਹੈ ਨਾ ਇਹ ਆਪਣੇ ਦਮਖਮ ਦੇ ਉੱਤੇ ਹੁੰਦੀ ਹੈ ਜੇ ਤੁਸੀਂ ਕਹੋ ਕਿ ਅਸੀਂ ਇਮਰਾਨ ਖਾਨ ਦੇ ਸਿਰ ਦੇ ਉੱਤੇ ਸਿਆਸਤ ਕਰਨੀ ਹੈ ਤੇ ਇਮਰਾਨ ਖਾਨ ਨੇ ਤੁਹਾਨੂੰ ਸਿਆਸਤ ਨਹੀਂ ਕਰਨ ਦੇਣੀ ਇਹ ਕਿਤੇ ਤੁਸੀਂ ਲਿਖ ਲਵੋ ਇਹ ਗੱਲ ਨੂੰ ਤੇ ਆਪਣੇ 'ਚ ਤੁਹਾਡੇ 'ਚ ਦਮਖਮ ਹੈਗਾ ਤੁਸੀਂ ਆਪਣੀ ਸਿਆਸਤ ਕਰ ਸਕਦੇ ਹੋ ਕੋਟ ਲਖਪਤ ਵਾਲੇ ਆਪਣੀ ਸਿਆਸਤ ਕਰ ਸਕਦੇ ਨੇ ਤੇ ਉਹ ਬਰਮਲਾ ਕਹਿਣ ਕਿ ਜੀ ਅਸੀਂ ਆਪਣੀ ਸਿਆਸਤ ਕਰਨੀ ਅਸੀਂ ਉਸ ਬਿਆਨੀਏ ਦੇ ਨਾਲ ਨਹੀਂ ਹੈ ਤਾਂ ਕਿ ਲੋਕਾਂ ਨੂੰ ਪਤਾ ਚੱਲੇ ਗਵਰਨਮੈਂਟ ਨੂੰ ਪਤਾ ਚੱਲੇ ਕਿ ਉਹ ਤੁਹਾਡੇ ਨਾਲ ਅਗਰ ਕੋਈ ਡਾਇਲੌਗ 'ਚ ਮਾਮਲਾ ਤੈਅ ਕਰਦਾ ਤੇ ਤੁਸੀਂ ਉਹਦੇ ਤੇ ਪੂਰਾ ਉਤਰ ਸਕਦੇ ਹੋ ਹੁਣ ਕਿਹਦੀ ਜਿੱਤ ਤੁਹਾਨੂੰ ਨਜ਼ਰ ਆ ਰਹੀ ਹੈ ਕਿ ਮਫਾਹਮਤ ਦੀ ਜਾਂ ਮਜ਼ਾਮਤ ਦੀ ਨਾ ਮਫਾਹਮਤ ਹੋਣੀ ਜੇ ਤੇ ਨਾ ਉਹਨਾਂ ਦੇ ਕੋਲੋਂ ਮਜ਼ਾਮਤ ਹੋਣੀ ਮਫਾਹਮਤ ਇਸ ਚੱਕਰ 'ਚ ਨਹੀਂ ਕਿ ਜਿਹੜੇ ਮਫਾਹਮਤ ਕਰ ਰਹੇ ਨੇ ਉਹਨਾਂ ਦੇ ਪੱਲੇ ਕੁਛ ਨਹੀਂ ਪੀਟੀਆਈ ਦਾ ਮੇਨ ਟਾਰਗੇਟ ਆਪਣੇ ਬਾਨੀ ਦੀ ਰਿਹਾਈ ਹੈ ਕਿ ਉਹ ਕਹਿੰਦੇ ਨੇ ਜੇ ਰਿਹਾ ਨਹੀਂ ਹੋਣਾ ਤੇ ਫਿਰ ਸਾਡੇ ਵਾਸਤੇ ਬਾਕੀ ਸਾਰਾ ਬੇਕਾਰ ਹੈ ਤੇ ਰਿਹਾ ਉਹਨਾਂ ਨੇ ਕਾਨੂੰਨ ਦੇ ਨਾਲ ਹੋਣਾ ਕਿਸੇ ਆਰਡਰ ਦੇ ਨਾਲ ਐਗਜ਼ੈਕਟਿਵ ਆਰਡਰ ਨਾਲ ਤੇ ਰਿਹਾਈ ਹੋਣੀ ਕੋਈ ਨਹੀਂ ਤੇ ਲਿਹਾਜ਼ਾ ਇਹ ਨਾ ਮੁਫਾਹਮਤ ਹੈ
ਤੇ ਮਜ਼ਾਮਤ ਵਾਸਤੇ ਉਹ ਜ਼ੋਰ ਲਾ ਸਕਦੇ ਨੇ, ਅਗਰ ਉਹਨਾਂ 'ਚ ਹਿੰਮਤ ਹੈ ਤੇ ਮਜ਼ਾਕ ਉਹ ਤੇ ਮਜ਼ਾਮਤ ਤੇ ਹਿੰਮਤ ਦੀ ਗੱਲ ਹੈ ਨਾ, ਠੀਕ ਹੈ ਕਿ ਤੁਹਾਡੇ 'ਚ ਹਿੰਮਤ ਹੈ ਤੇ ਉਹ ਕਰ ਚਲੋ, ਲਓ। ਇਹਦੇ ਨਾਲ ਵੈਸੇ- ਪੇਰੋਲ ਤੇ ਵਾਲਾ ਵੀ ਕੰਮ ਇਹ ਵੀ ਠੁੱਸ ਹੈ, ਕਿਉਂਕਿ ਜਿਹੜੇ ਗੁਬਾਰੇ ਦੇ ਵਿੱਚ ਗੈਸ ਭਰੀ ਹੈ ਉਹ ਗੈਸ ਹੀ ਨਹੀਂ ਹੈ, ਉੱਤੇ ਹੀ ਨਹੀਂ ਉੱਡ ਸਕਦਾ, ਉਹ ਥੱਲੇ ਵੇ। ਮੇਰਾ ਖਿਆਲ ਹੈ ਉਹਦੇ ਨਾਲ ਇਹਦੇ ਕਿਸੇ ਤੇ ਨੇ ਗੱਲ ਕੀ ਕੰਟੀਨਿਊ ਰੱਖਣਾ, ਕਿਉਂਕਿ ਕੋਰ ਕਮਾਂਡਰ ਕਾਨਫਰੰਸ ਦੇ ਉੱਤੇ ਵੀ ਇੱਕ ਜਿਹੜਾ ਉਹਦੇ 'ਚ ਵੀ ਸਿਆਸੀ ਵਾਲੇ ਨਾਲ ਗੱਲ ਹੋਈ ਹੈ, ਤੇ ਕੋਰ ਕਮਾਂਡਰ ਕਾਨਫਰੰਸ ਹੀ ਹੋਈ ਜਿਹਦੇ 'ਚ ਉਹਨਾਂ ਨੇ ਕੌਮੀ ਯਕਜਹਿਤੀ, ਕੌਮੀ ਸਲਾਮਤੀ ਤੇ ਇਸਤਹਿਕਾਮ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਨੂੰ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਕਿਸੇ ਵੀ ਤਰ੍ਹਾਂ ਇਜਾਜ਼ਤ ਨਹੀਂ ਦਿੱਤੀ ਜਾਏਗੀ, ਭਾਵੇਂ ਉਹ ਸਿਆਸੀ ਹੋਣ ਜਾਂ ਕੋਈ ਹੋਰ ਲੋਕ ਹੋਣ। ਤੇ ਚੋਈ ਸਾਹਿਬ ਨਾਲ ਗੱਲ ਕਰਨੇ ਇਹਦੇ ਬਾਰੇ 'ਚ ਹੀ, ਔਰ ਕਿ ਵੀ ਇਹ ਕੋਰ ਕਮਾਂਡਰ ਕਾਨਫਰੰਸ ਜਿਹੜੀ ਹੋਈ ਹੈ ਤੇ ਇਹਦਾ ਜਿਹੜਾ ਐਲਾਮੀਆ ਆਇਆ ਤੇ ਇਹਦੇ 'ਚ ਉਹਨਾਂ ਨੂੰ ਕੀ ਕੋਈ ਗੂੜੀ ਗੱਲ ਨਜ਼ਰ ਆ ਰਹੀ ਹੈ? ਜੀ ਚੋਈ ਸਾਹਿਬ। ਇਹਦੇ 'ਚ ਜਿਹੜੀ ਗੂੜੀ ਗੱਲ ਮੈਨੂੰ ਨਜ਼ਰ ਆਈ ਹੈ ਜੀ ਕੰਮ ਦੇ ਸਾਹਿਬ, ਉਹ ਹੈਗੀ ਕਿ ਤੁਸੀਂ ਗੌਰ ਕਰੋ, ਬੜੀ ਇੰਪੋਰਟੈਂਟ ਕਾਨਫਰੰਸ ਸੀ। ਉਹ ਇਸ ਲਿਹਾਜ਼ ਨਾਲ ਵੀ ਇੰਪੋਰਟੈਂਟ ਸੀ ਕਿ ਇਹਦੇ ਚੀਫ ਆਫ ਜਨਰਲ ਸਟਾਫ ਵੀ ਬੈਠੇ ਸੀ, ਬਹੁਤ ਰੇਅਰ ਉਹ ਬੈਠਦੇ ਹੁੰਦੇ ਨੇ ਇਹਦੇ 'ਚ, ਤੇ ਇਹਦਾ ਮਤਲਬ ਹੈਗਾ ਕਿ ਇਹਦਾ ਜ਼ਿਆਦਾ ਇੰਪੋਰਟੈਂਟ ਵੱਧ ਜਾਂਦੀ ਹੈ, ਹਸਾਸੀਅਤ ਵੀ ਵੱਧ ਜਾਂਦੀ ਹੈ, ਇਹਦੀ ਅਹਿਮੀਅਤ ਵੀ ਵੱਧ ਜਾਂਦੀ ਹੈ। ਤੇ ਉਹਦੇ ਅੰਦਰ ਫਿਰ ਦੂਸਰੀ ਗੱਲ ਹੈਗੀ ਕਿ ਇਹ ਖਾਸੇ ਜਿਹੜੀ ਰੂਟੀਨ ਦੀ ਕੋਰ ਕਮਾਂਡਰ ਕਾਨਫਰੰਸ ਹੁੰਦੀ ਨਾ, ਉਹਦੇ ਨਾਲ ਬਾਅਦ ਹੁੰਦੀ ਹੈ, ਲੇਕਿਨ ਇਹ ਕੋਈ 2.5 ਮਹੀਨੇ ਬਾਅਦ ਹੁੰਦੀ, ਤੇ ਇਹਦੇ ਵਿੱਚ ਮੈਸੇਜ ਬੜੇ ਇੰਪੋਰਟੈਂਟ ਆਏ ਨੇ। ਔਰ ਮੇਰੇ ਜਿਹੜਾ ਖਿਆਲ ਹੈਗਾ ਉਹਦੇ 'ਚ ਹੈਗਾ ਕਿ 2 ਸੂਬਿਆਂ ਦੇ ਉੱਤੇ ਉਹਨਾਂ ਨੇ ਕੀਤੀ ਗੱਲ, ਇੱਕ ਤਾਂ KP ਦੇ ਉੱਤੇ ਕੀਤੀ ਔਰ ਇੱਕ ਬਲੋਚਿਸਤਾਨ ਦੇ ਉੱਤੇ। ਬਲੋਚਿਸਤਾਨ ਦੀ ਉਹਨਾਂ ਨੇ ਤਾਰੀਫ ਕੀਤੀ ਹੈ, ਹਾਂਜੀ, ਉਹਨਾਂ ਨੇ ਕਿਹਾ ਇਕਦਾਮਾਤ ਅੱਛੇ, ਉੱਥੇ ਇਕਦਾਮਾਤ ਅੱਛੇ ਨੇ। ਔਰ KP ਦੇ ਹਵਾਲੇ ਨਾਲ ਉਹਨਾਂ ਨੇ ਗੱਲ ਕੀਤੀ ਕਿ ਉਸ ਤਰ੍ਹਾਂ ਦੇ ਹੀ ਇਕਦਾਮਾਤ ਉੱਥੇ ਹੋਣਗੇ ਤੇ ਹੋਣੇ ਚਾਹੀਦੇ ਨੇ। ਔਰ ਨਾਲ ਉਹਨਾਂ ਨੇ ਜਿਹੜੀ ਗੱਠ ਜੋੜ ਦੀ ਗੱਲ ਕੀਤੀ, ਦਹਿਸ਼ਤਗਰਦੀ, ਜਰਾਇਮ ਔਰ ਸਿਆਸਤ। ਯਾਨੀ ਤੁਸੀਂ ਦੇਖੋ ਨਾ ਕਿ ਇਹ ਇੱਕ ਮੈਸੇਜ ਹੈ, ਇਹ ਮੈਸੇਜ ਕਿਹਨਾਂ ਦੀ ਤਰਫ ਹੈ, ਇਹ ਕੌਣ ਬੰਦੇ ਨੇ? ਇਹਦਾ ਮਤਲਬ ਤੇ ਹੈਗਾ ਨਾ ਕਿ ਜਿਹੜੇ ਸਾਡੇ ਅਦਾਰੇ ਨੇ, ਆਰਮੀ ਖਾਸ ਤੌਰ ਤੇ ਉਹਨਾਂ ਨੂੰ ਇਸ ਗੱਠ ਜੋੜ ਦਾ ਪਤਾ। ਤੁਸੀਂ ਵੈਸੇ ਤੇ ਬੜੀ ਗੱਲ ਕਰਦੇ ਰਹੇ ਪਹਿਲੇ ਵੀ ਕਰਦਾ ਰਿਹਾ ਕਿ ਦੇਖੋ ਜਿਹੜੇ ਕੋਈ ਵੀ ਮੁਲਕ ਹੁੰਦਾ ਹੈ, ਜਦੋਂ ਉਹਦੇ 'ਚ ਖਰਾਬੀ ਪੈਦਾ ਹੁੰਦੀ ਤੇ ਉਹ ਇਹ 3 ਐਲੀਮੈਂਟਸ ਦੀ ਵਜ੍ਹਾ ਨਾਲ ਹੁੰਦੀ, ਜਰਾਇਮ, ਦਹਿਸ਼ਤਗਰਦੀ ਤੇ ਪੋਲੀਟੀਸ਼ੀਅਨ, ਇਹ ਉਹਦੇ ਨਾਲ ਮਿਲਦੇ ਨੇ। ਤੁਸੀਂ ਇੱਕ ਅੰਗਰੇਜ਼ੀ ਫਿਲਮ ਹੈ ਆਇਲ ਐਂਡ ਬਲੱਡ, ਉਹ ਤੁਸੀਂ ਜਦੋਂ ਦੇਖੋਗੇ ਤੇ ਤੁਹਾਨੂੰ ਉਹਦੇ 'ਚ ਪਤਾ ਚੱਲੇਗਾ ਕਿ ਜਿਹੜਾ ਇੱਕ ਮਜ਼ਹਬ ਹੈਗਾ ਉਹ ਔਰ ਜਰਾਇਮ ਔਰ ਸਰਮਾਇਆ, ਇਹ ਕਿਸ ਤਰ੍ਹਾਂ ਇਕੱਠੇ ਹੁੰਦੇ ਨੇ ਤੇ ਇਹਨਾਂ ਦੇ ਦਰਮਿਆਨ ਅਨਾਦ ਕਿਉਂ ਪੈਦਾ ਹੁੰਦਾ, ਕਿਵੇਂ ਇੱਕ ਦੂਜੇ ਦੀ ਮਦਦ ਕਰਦੇ। ਵੈਸੇ ਇੰਡੀਆ ਦੀ ਤੁਸੀਂ ਦੇਖਣਾ ਸਾਊਥ ਦੀਆਂ ਜਿਹੜੀਆਂ ਖਾਸ ਤੌਰ ਤੇ ਜਿਹੜੀ ਆ ਰਹੀਆਂ ਨੇ ਅੱਜ ਕੱਲ੍ਹ ਸੀਰੀਜ਼ ਆ ਰਹੀਆਂ, ਵੈਬ ਸੀਰੀਜ਼, ਉਹਨਾਂ 'ਚ ਵੀ ਉਹਨਾਂ ਨੇ ਦੇਖਿਆ। ਔਰ ਇੰਡੀਆ 'ਚ ਵੀ ਇਹ ਪਾਕਿਸਤਾਨ 'ਚ ਨਹੀਂ ਹੈਗਾ, ਇਹ ਇੰਡੀਆ ਦੇ ਵਿੱਚ ਵੀ ਹੈਗਾ। ਇੰਡੀਆ ਦੇ ਅੰਦਰ ਵੀ ਇਹ ਚੀਜ਼ਾਂ ਇਕੱਠੀਆਂ ਨੇ। ਦੇਖੋ ਨਾ, ਉਹਨਾਂ ਨੇ ਪਹਿਲਗਾਮ ਦਾ ਜੋ ਵਾਕਿਆ ਹੋਇਆ ਤੇ ਫੌਰਨ ਉੱਥੋਂ ਦੇ ਮੀਡੀਆ ਨੇ ਪਾਕਿਸਤਾਨ ਦੇ ਉੱਤੇ ਪਾਉਣ ਦੀ ਕੋਸ਼ਿਸ਼ ਕੀਤੀ, ਗਵਰਨਮੈਂਟ ਨੇ। ਇਹਦਾ ਮਤਲਬ ਸਿਆਸਤ ਔਰ ਦਹਿਸ਼ਤਗਰਦੀ ਇਕੱਠੇ ਹੋਏ ਨੇ ਉੱਥੇ। ਤੇ ਪਾਕਿਸਤਾਨ ਦੇ ਅੰਦਰ KP ਦੇ ਅੰਦਰ ਵੀ ਇਹ ਮੈਸੇਜ ਗਿਆ ਹੈ, PTI ਦੇ ਅੰਦਰ ਔਰ ਦੂਜੀਆਂ ਸਿਆਸੀ ਜਮਾਤਾਂ ਦੇ ਅੰਦਰ, ਜਿਹੜੇ ਉਹ ਲੋਕ ਨੇ ਜਿਹੜੇ ਸਿਆਸਤ ਦੀ ਆੜ ਦੇ ਵਿੱਚ ਦਹਿਸ਼ਤਗਰਦੀ ਨੂੰ ਵੀ ਪ੍ਰੋਟੈਕਟ ਕਰਦੇ ਨੇ ਤੇ ਜਰਾਇਮ ਨੂੰ ਵੀ ਕਰਦੇ ਨੇ ਔਰ ਸਿਸਟਮ ਨੂੰ ਇਨਫਲੂਐਂਸ ਕਰਦੇ ਨੇ। ਸਹੀ, ਦੇਖੋ ਸਿਸਟਮ ਨੂੰ ਇਹ ਕਰਪਟ ਕਰਦੇ ਨੇ। ਇਹ ਲੋਕ ਜਿਹੜੇ ਹੁੰਦੇ ਨੇ, ਇਹਨਾਂ ਦਾ ਟਾਰਗੇਟ ਸਿਸਟਮ ਨੂੰ ਕਰਪਟ ਕਰਨਾ ਹੁੰਦਾ।